ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलामुअलैकुम ਪੰਜਾਬੀ ਤਬਸਰੇ ਵਿੱਚ ਖੁਸ਼ਾਮਦੀਦ। ਅੱਜ ਦੀ ਬੈਠਕ ਵਿੱਚ ਇੱਕ ਇਸ਼ੂ ਡਿਸਕਸ ਕਰਾਂਗੇ ਜਿਹੜਾ ਅਗੇਨ ਅਮਰੀਕਨ ਪਾਕਿਸਤਾਨੀਆਂ ਦੇ ਨਾਲ ਜੁੜਿਆ ਹੋਇਆ ਹੈ ਕਿ ਜਿਹੜੇ ਆਪਣੇ ਬੱਚਿਆਂ ਜਾਂ ਬੱਚੀਆਂ ਦੀਆਂ ਸ਼ਾਦੀਆਂ ਜਾ ਕੇ ਪਿੱਛੇ ਆਪਣੇ ਮੁਲਕ ਵਿੱਚ ਪਾਕਿਸਤਾਨ ਵਿੱਚ ਜਾ ਕੇ ਕਰਦੇ ਨੇ, ਉਹ ਸ਼ਾਦੀਆਂ ਜਿਹੜੀਆਂ ਨੇ ਉਹ ਲੌਂਗ ਲਾਸਟਿੰਗ ਨਹੀਂ ਹੁੰਦੀਆਂ। ਐਸੇ ਇਸ਼ੂ ਤੇ ਅਸੀਂ ਡਿਸਕਸ ਕਰਾਂਗੇ ਜਨਾਬ ਫਖਰ ਅਬਾਸ ਸਾਹਿਬ ਨਾਲ। ਜੀ ਫਖਰ ਭਾਈ, ਓਵਰ ਟੂ ਯੂ। अस्सलामुअलैकुम ਜੀ ਆਇਆਂ ਨੂੰ ਪੰਜਾਬੀ ਤਬਸਰੇ ਦੇ ਵਿੱਚ। ਇਹਦੀਆਂ ਦੋ ਤਿੰਨ ਵਜੂਹਾਤ ਨੇ ਜਿਹੜੀਆਂ ਸਭ ਤੋਂ ਵੱਡੀ ਵਜੂਹਾਤ ਇਹ ਸਭ ਤੋਂ ਵੱਡੀ ਵਜ੍ਹਾ ਜਿਹੜੀ ਹੈ ਕਿ ਬੱਚੇ ਔਰ ਬੱਚੀਆਂ ਇੱਥੇ ਪੈਦਾ ਹੋਏ ਨੇ ਜਾਂ ਉਹ ਪਾਕਿਸਤਾਨ ਨੂੰ ਛੋਟੀ ਉਮਰ ਦੇ ਵਿੱਚ ਆਏ ਨੇ, ਉਹ ਇੱਥੇ ਆ ਕੇ ਪੜ੍ਹਦੇ ਨੇ। ਜਿਹੜੇ ਪਿੱਛੇ ਨੇ ਉਹ ਉਹਨਾਂ ਦੇ ਬਰਾਬਰ ਦੇ ਨਹੀਂ ਹੁੰਦੇ, ਉਹਨਾਂ ਦਾ ਲਿਵਿੰਗ ਸਟੈਂਡਰਡ ਉਹ ਨਹੀਂ ਹੁੰਦਾ, ਉਹਨਾਂ ਦੀ ਸੋਚ ਉਹ ਨਹੀਂ ਹੁੰਦੀ ਜਿਹੜੀ ਇੱਥੇ ਵਾਲਿਆਂ ਬੱਚਿਆਂ ਦੀ ਹੈ। ਇੱਥੇ ਬੱਚੇ ਔਰ ਬੱਚੀਆਂ ਆਜ਼ਾਦ ਨੇ, ਉੱਥੇ ਜਿਹੜੇ ਨੇ ਉਹਨਾਂ ਦੀ ਸੋਚ ਮਹਿਦੂਦ ਹੈ। ਉਹ ਮਹਿਦੂਦ ਹੋਣ ਦੀਆਂ ਵੀ ਦੋ ਤਿੰਨ ਵਜੂਹਾਤ ਨੇ। ਇੱਕ ਤਾਂ ਉਹਨਾਂ ਕੋਲ ਤਾਲੀਮ ਨਹੀਂ, ਦੂਜਾ ਉਹਨਾਂ ਨੂੰ ਇੱਥੇ ਦਾ ਸਿਸਟਮ ਦਾ ਨਹੀਂ ਪਤਾ। ਮੋਸਟਲੀ ਜਿਹੜੀ ਪ੍ਰੋਬਲਮ ਆ ਰਹੀ ਹੈ, ਜਿਹੜਾ ਮਸਲਾ ਬਣ ਰਿਹਾ, ਉਹ ਬਣ ਰਿਹਾ ਜਿਹੜੇ ਲੋਕ ਪਿੰਡਾਂ ਵਿੱਚੋਂ ਆ ਰਹੇ ਨੇ। ਜਿਹੜੇ ਸ਼ਹਿਰਾਂ ਵਿੱਚੋਂ ਆ ਰਹੇ ਨੇ ਉਹ ਘੱਟ ਨੇ, ਉਹਨਾਂ ਦੀ ਰੇਸ਼ੋ ਬਹੁਤ ਘੱਟ ਹੈ। ਪਿੰਡਾਂ ਦੇ ਵਿੱਚੋਂ ਅਸੀਂ ਕੀ ਕਰਨੇ ਆ, ਮੇਰਾ ਭਤੀਜਾ ਆ ਜਾਏ, ਮੇਰਾ ਭਾਣਜਾ ਆ ਜਾਏ, ਬੀਵੀ ਕਹਿੰਦੀ ਮੇਰਾ ਆ ਜਾਏ, ਬੰਦਾ ਕਹਿੰਦਾ ਮੇਰਾ ਆ ਜਾਏ। ਉਹ ਜਦੋਂ ਜਾ ਕੇ ਉੱਥੇ ਸ਼ਾਦੀਆਂ ਕਰਦੇ ਨੇ, ਉਹ ਵਾਪਸ ਆਉਂਦੇ ਨੇ, ਇੱਥੋਂ ਬੱਚਾ ਗਿਆ ਜਾਂ ਬੱਚੀ ਗਈ ਹੈ। ਮੋਸਟਲੀ ਬੱਚੀਆਂ ਦਾ ਮਸਲਾ ਹੁੰਦਾ ਜ਼ਿਆਦਾਤਰ। ਜਿਹੜੀਆਂ ਬੱਚੀਆਂ ਨੇ ਉਹ ਇੱਥੇ ਪੜ੍ਹੀਆਂ ਨੇ, ਉਹਨਾਂ ਨੇ ਜਾਬਾਂ ਕਰਨੀਆਂ ਨੇ। ਜਿਹੜਾ ਬੰਦਾ ਉਹ ਇਸ ਹੱਕ 'ਚ ਰਾਜ਼ੀ ਨਹੀਂ, ਕਿਉਂ? ਉਹਨੂੰ ਇੱਥੇ ਦਾ ਸਿਸਟਮ ਦਾ ਹੀ ਨਹੀਂ ਪਤਾ। ਇੱਥੇ ਤੁਸੀਂ ਬਾਹਰ ਜਾਂਦੇ ਹੋ, ਹੈਲੋ ਹਾਏ ਕਰਦੇ ਹੋ, ਬੱਚੀਆਂ ਵੀ ਜਾਂਦੀਆਂ ਨੇ ਕਰਦੀਆਂ ਨੇ, ਬੰਦੇ ਵੀ ਜਾਂਦੇ ਨੇ ਕਰਦੇ ਨੇ ਬੀਬੀਆਂ ਨਾਲ। ਉੱਥੇ ਆ ਕੇ ਤਾਂ ਮਸਲਾ ਬਣ ਜਾਂਦਾ। ਉਹ ਜਿਹੜੇ ਪਿੱਛੋਂ ਆਏ ਨੇ ਉਹਨਾਂ ਦੀ ਸੋਚ ਲਿਮਟਿਡ ਹੈ, ਥੋੜੀ ਸੋਚ ਹੈ। ਕਿ ਉਹਨਾਂ ਨੇ ਉੱਥੇ ਸਾਡੇ ਸਿਸਟਮ ਹੈ ਕਿ ਕੋਈ ਬੱਚੀ ਕਿਸੇ ਬੰਦੇ ਨਾਲ ਗੱਲ ਕਰ ਰਹੀ ਹੈ ਤੇ ਅਸੀਂ ਕਹਿੰਦੇ ਲੈ ਵੀ ਇਹ ਖਰਾਬ ਜੇ, ਇਹ ਕੋਈ ਮਸਲਾ ਹੈ, ਕੋਈ ਪ੍ਰੋਬਲਮ ਹੈ। ਇਹਦੇ ਤੋਂ ਮੈਂ ਥੋੜੀ ਲਿਮਟਿਡ ਜਿਹੀ ਗੱਲ ਕਰਾਂ ਨਾ, ਸਮਝਣ ਵਾਲੇ ਸਮਝ ਜਾਣਦੇ। ਇਸੇ ਤਰ੍ਹਾਂ ਹੀ ਉਹ ਜਦੋਂ ਆਉਂਦੇ ਨੇ, ਉਹਨਾਂ ਨੇ ਚੀਜ਼ਾਂ ਵੇਖੀਆਂ ਨਹੀਂ ਹੁੰਦੀਆਂ, ਤਾਲੀਮ ਉਹਨਾਂ ਕੋਲ ਨਹੀਂ ਹੁੰਦੀ, ਕੰਮ ਉਹਨਾਂ ਦੇ ਨਹੀਂ ਹੁੰਦੇ। ਜਿਹੜਾ ਮਾਂ-ਬਾਪ ਪਿੱਛੋਂ ਉਹਨੂੰ ਸ਼ਾਦੀ ਕਰਕੇ ਭੇਜਦਾ, ਉਹ ਇਸ ਚੱਕਰ 'ਚ ਭੇਜਦਾ ਕਿ ਜਾਏਗਾ ਤੇ ਜਾ ਕੇ ਕਮਾ ਕੇ ਪੈਸੇ ਸਾਨੂੰ ਭੇਜੇਗਾ। ਹਾਲਾਂਕਿ ਇੱਥੇ ਜਿਹੜੇ ਹਾਲਾਤ ਨੇ ਇਤਨੇ ਈਜ਼ੀ ਨਹੀਂ। ਕੋਈ ਵੀ ਹੁਣ ਇਸ ਟਾਈਮ ਸਿੰਗਲ ਬੈਡਰੂਮ ਹੈ ਜਿਹੜਾ ਉਹ 1800 ਰੈਂਟ ਹੈ, ਤੇ ਜਿਹੜਾ ਨਵਾਂ ਬੰਦਾ ਆਉਂਦਾ ਉਹਨੂੰ 3000-3500 ਤੋਂ ਉੱਤੇ ਜਾ ਵੀ ਨਹੀਂ ਲੱਭਦੀ। ਉਹ ਘਰ ਦੇ ਖਰਚੇ ਵੀ ਨਹੀਂ ਪੂਰੇ ਕਰ ਸਕਦਾ, ਉਹਨੇ ਪਿਛਲਿਆਂ ਨੂੰ ਵੀ ਦੇਣਾ। ਜਦੋਂ ਬੀਵੀ ਖਰਚਾ ਮੰਗਦੀ ਹੈ ਫਿਰ ਮਸਲਾ ਬਣਦਾ, ਕਿਉਂਕਿ ਫਿਰ ਬੀਵੀ ਕਹਿੰਦੀ ਪਹਿਲੇ ਮੈਨੂੰ ਦੇ, ਫਿਰ ਪਿਛਾ ਟੋਰੀ। ਉੱਥੇ ਆ ਕੇ ਮਸਲਾ ਬਣਦਾ। ਫਿਰ ਜੇ ਬੱਚੀ ਜਾਬ ਕਰਦੀ ਹੈ ਤੇ ਫਿਰ ਉਹਨੂੰ ਮਸਲਾ ਬਣਦਾ, ਜਿਹਦੀ ਵਜ੍ਹਾ ਤੋਂ ਉਹ ਮਾਂ-ਬਾਪ ਹੈ ਜਿਹੜਾ ਉਹ ਬਜਾਏ ਇਹਦੇ ਕਿ ਉਹ ਦਮਾਦ ਨੂੰ ਸਮਝਾਏ, ਉਹ ਬੱਚੀਆਂ ਦੇ ਨਾਲ ਲੱਗ ਕੇ ਬੱਚੀਆਂ ਨੂੰ ਖਾਮਨ ਤੋਂ ਮੁਤਨਫਰ ਕਰਦੇ ਨੇ। ਜਦੋਂ ਉਹਨਾਂ ਨੇ ਵੀ ਦਮਾਦ ਨੂੰ ਬੁਰਾ ਭਲਾ ਆਖਣਾ, ਫਿਰ ਕੰਮ ਖਰਾਬ ਹੋਣਾ। ਬਜਾਏ ਇਹਦੇ ਕਿ ਉਹਨੂੰ ਬਾਲਾਂ ਸਮਝਾਉਣ ਦੋ, ਉਹਨੂੰ ਕਿ ਇੱਥੇ ਸਿਸਟਮ ਚੱਲਦਾ ਕਿਸ ਤਰ੍ਹਾਂ। ਉਹ ਹੁਣ ਮਸਲਾ ਹੈ ਕਿ ਅਸੀਂ ਸਮਝਾਈਏ ਕਿ ਸਾਨੂੰ ਆਪੂ ਨਹੀਂ ਪਤਾ, ਅਸੀਂ ਵੀ ਤੈਨੂੰ ਪੜ੍ਹ ਹੀ ਆਏ ਆ ਨਾ, ਸਾਡੀ ਵੀ ਸੋਚ ਉਤਨੀ ਹੈ। ਅਸੀਂ ਕਹਿੰਦੇ ਹਾਂ ਕਿ ਬੱਚੀ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਹਾਲਾਂਕਿ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ। ਜਿਹੜਾ ਬੰਦਾ ਵੀ ਤੁਸੀਂ ਲਿਆਉਂਦੇ ਹੋ, ਕਮ ਅਜ਼ ਕਮ ਕੋਸ਼ਿਸ਼ ਕਰੋ ਕਿ ਉਹ ਪੜ੍ਹਿਆ ਲਿਖਿਆ ਹੋਵੇ, ਉਹਦੇ ਕੋਲ ਤਾਲੀਮ ਹੋਵੇ, ਸ਼ਊਰ ਹੋਵੇ, ਉਹਨੂੰ ਪਤਾ ਹੋਵੇ ਕਿ ਮੈਂ ਉੱਥੇ ਜਾਣਾ ਤਾਂ ਉੱਥੇ ਦਾ ਸਿਸਟਮ ਕੀ ਹੈ। ਫਿਰ ਤੇ ਸਿਸਟਮ ਖਰਾਬ ਨਹੀਂ ਹੋਣਾ। ਲੇਕਿਨ ਜਿਸ ਤਰ੍ਹਾਂ ਅਸੀਂ ਕਰ ਰਹੇ ਹਾਂ ਭਤੀਜਿਆਂ ਭਾਣਜਿਆਂ ਵਾਲਾ ਸਿਸਟਮ, ਉਹ ਗਲਤ ਹੈ।
ਅਨਪੜ੍ਹ ਇੱਥੇ ਲੈਮਨਿਆ ਸੀ, ਇੱਥੋਂ ਹੁਣ ਮੁੜੇ ਆਏ ਨੇ, ਉਹਨਾਂ ਨੂੰ 6-6 ਮਹੀਨੇ ਹੋ ਗਏ ਨੇ ਵਿਹਲਿਆਂ, ਉਹ ਕੰਮ ਹੀ ਨਹੀਂ ਕਰ ਰਹੇ, ਉਹ ਸਾਹਮਣਿਆਂ ਤੇ ਬੋਝ ਨੇ। ਜਿਸ ਤਰ੍ਹਾਂ ਹੀ ਉਹਨਾਂ ਨੇ ਕੰਮ ਸ਼ੁਰੂ ਕਰਨਾ, ਉਹਨਾਂ ਨੂੰ ਪੈਸੇ ਆਉਣੇ ਸ਼ੁਰੂ ਹੋਣੇ ਨੇ, ਲੜਾਈ ਸ਼ੁਰੂ ਹੋ ਜਾਣੀ। ਫਿਰ ਉਹਦੇ ਪਿਛਲਿਆਂ ਨੇ ਕੀ ਕਹਿਣਾ, ਉਹ ਮਾਮੇ ਨੇ ਖੜਿਆ ਮਾਮਾ ਖਾ ਗਿਆ, ਉਹ ਮਾਸੀ ਨੇ ਖੜਿਆ ਮਾਸੀ ਖਾ ਗਈ, ਫਿਰ ਇਹ ਸਿਸਟਮ ਸ਼ੁਰੂ ਹੋ ਜਾਏਗਾ। ਫਿਰ ਤੁਸੀਂ ਬਜਾਏ ਭੈਣਾਂ ਭਰਾ ਇੱਕ ਦੂਜੇ ਦੇ ਨੇੜੇ ਹੋਣ ਦੇ, ਤੁਸੀਂ ਦੂਰ ਹੋ ਜਾਂਦੇ ਹੋ। ਤੁਸੀਂ ਭੈਣਾਂ ਭਰਾ ਮਿਲਣ ਤੋਂ ਜਾਂਦੇ ਹੋ, ਜਿਹੜਾ ਤੁਸੀਂ ਜਿਨ੍ਹਾਂ ਵਾਸਤੇ ਅਹਿਸਾਸ ਕਰਦੇ ਹੋ, ਜਿਹੜੇ ਵਾਲਦੈਨ ਨੇ, ਮੈਂ ਕਿ ਬੱਚੀ ਦੇ ਵਾਲਦੈਨ, ਬੱਚੇ ਦੇ ਵਾਲਦੈਨ, ਉਹ ਭੈਣਾਂ ਭਰਾ ਆਪਸ ਮਿਲਣ ਤੋਂ ਵੀ ਜਾਂਦੇ ਨੇ। ਫੈਮਲੀਆਂ ਦੀ ਇਸ ਤਰ੍ਹਾਂ ਦੀ ਉਹ ਫਿਰ ਨਾ ਬਣਦੀ ਏ ਕਿ ਇੱਕ ਦੂਜੇ ਦੇ ਮਰਨ ਤੇ ਵੀ ਨਹੀਂ ਜਾਂਦੇ, ਜੀਣ ਨੂੰ ਤਾਂ ਛੱਡ ਦਿਓ ਨਾ। ਉਹ ਵਜੂਹਾਤ ਜਿਹੜੀਆਂ ਨੇ ਬਹੁਤ ਜ਼ਿਆਦਾ ਨੇ, ਉਹਦੇ ਤੇ ਸਾਨੂੰ ਨਜ਼ਰੇ ਸਾਨੀ ਕਰਨੀ ਚਾਹੀਦੀ ਹੈ, ਸਾਨੂੰ ਉਹਦੇ ਤੇ ਵੇਖਣਾ ਚਾਹੀਦਾ। ਅਸੀਂ ਸ਼ਾਦੀਆਂ ਜ਼ਰੂਰ ਬੱਚਿਆਂ ਔਰ ਬੱਚੀਆਂ ਦੀਆਂ ਪਿੱਛਾ ਕਰੀਏ, ਲੇਕਿਨ ਉਹਦੇ ਵਾਸਤੇ ਸਾਨੂੰ ਪਿੱਛੇ ਰਿਸ਼ਤੇ ਜਿਹੜੇ ਨੇ ਉਹ ਵੀ ਉਸ ਹਿਸਾਬ ਦੇ ਵੇਖਣੇ ਚਾਹੀਦੇ ਨੇ, ਭਤੀਜੇ ਭਾਣਜੀਆਂ ਨਹੀਂ ਵੇਖਣੇ ਚਾਹੀਦੇ। ਜਿਹੜੇ ਅਨਪੜ੍ਹ ਨੇ ਉਹ ਅਨਪੜ੍ਹ ਹੀ ਨੇ, ਉਹ ਭਾਵੇਂ ਘਰ ਟੋਰੋ, ਉੱਥੇ ਪਿੰਡ ਹੋਣ ਤੇ ਭਾਵੇਂ ਲਾਹੌਰ ਟੋਰ ਛੱਡੋ, ਉਹਨਾਂ ਦੀ ਸੋਚ ਨਹੀਂ ਬਦਲ ਸਕਦੀ। ਇਸ ਵਾਸਤੇ ਕੋਸ਼ਿਸ਼ ਕਰੋ ਕਿ ਖੁਦਾਰਾ ਅੱਲਾ ਵਾਸਤੇ ਕਰਕੇ ਆਪਣੇ ਬੱਚਿਆਂ ਦੇ ਰਿਸ਼ਤੇ ਜਿਹੜੇ ਨੇ ਉਹ ਵੇਖ ਤੱਕ ਕੇ ਕਰੋ। ਪਿਛਲੇ ਜਿਹੜੇ ਨੇ ਉਹਨਾਂ ਦਾ ਇੱਕ ਹੀ ਮਿਸ਼ਨ ਹੈ, ਜੇ ਬੱਚਾ ਕਿਸੇ ਦਾ ਤੇ ਉਹਨੇ ਇਸ ਨੀਅਤ ਤੇ ਟੋਰਨਾ ਕਿ ਡਾਲਰ ਕਮਾ ਕੇ ਸਾਨੂੰ ਟੋਰੇਗਾ, ਤੇ ਜੇ ਕੋਈ ਬੱਚੀ ਹੈ ਤੇ ਉਹ ਇਸ ਚੱਕਰ ਚ ਆਵੇ ਦੀ ਕਿ ਮੈਂ ਉੱਥੇ ਜਾ ਕੇ ਇੰਜੋਏ ਕਰਾਂਗੀ। ਦੋ ਹੀ ਚੀਜ਼ਾਂ ਨੇ, ਉਹ ਦੋਵੇਂ ਹੀ ਨਹੀਂ ਆਉਂਦੀਆਂ। ਇੱਥੇ ਬਹੁਤ ਮੁਸ਼ਕਲਾਤ ਨੇ। ਜਿਹੜੇ ਪਾਕਿਸਤਾਨ ਨੇ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਕਿਤਨੇ ਬੰਦੇ ਉਹਨਾਂ ਦੇ ਵੀ ਜਾਣਨ ਵਾਲੇ ਹੁੰਦੇ ਨੇ, ਜਿਨ੍ਹਾਂ ਦੇ ਮਸਾਇਲ ਬਣ ਚੁੱਕੇ ਨੇ, ਉਹਦੇ ਬਾਵਜੂਦ ਬੰਦੇ ਫਿਰ ਨਹੀਂ ਟਲਦੇ, ਫਿਰ ਕਹਿੰਦੇ ਨਹੀਂ ਅਸੀਂ ਦੇਣਾ ਹੀ ਦੇਣਾ ਤੇ ਅਸੀਂ ਲੈਣਾ ਹੀ ਲੈਣਾ। ਉਹ ਵੀ ਮਜਬੂਰ ਨਾ ਕਰਨ, ਇੱਥੇ ਵਾਲੇ ਵੀ ਮਜਬੂਰ ਨਾ ਹੋਣ। ਔਲਾਦ ਤੋਂ ਅੱਗੇ ਕੋਈ ਚੀਜ਼ ਨਹੀਂ, ਪਹਿਲੇ ਔਲਾਦ ਫਿਰ ਭੈਣਾ ਭਰਾ। ਔਲਾਦ ਦਾ ਕੋਈ ਵੀ ਨਹੀਂ ਸੋਚਦਾ, ਹਰ ਬੰਦਾ ਆਪਣਾ ਸੋਚਦਾ ਕਿ ਪੁੱਤਰ ਟੁਰ ਜਾਏਗਾ, ਖਾਏ ਖਸਮਾਂ ਨੂੰ ਇੱਕ ਵਾਰੀ ਭਰਾ ਲੈ ਜਾਏ, ਸੰਤ ਡਾਲਰ ਟੋਰੇ ਦਾ ਨਾ। ਉਹ ਨਸੀਬ ਦੀ ਗੱਲ ਹੈ, ਜੇ ਤੁਹਾਡੀ ਕਿਸਮਤ 'ਚ ਡਾਲਰ ਹੈ ਤਾਂ ਹੋ ਸਕਦਾ ਉੱਥੋਂ ਵੀ ਉਹ ਤੁਹਾਨੂੰ ਕਮਾ ਕੇ ਦੇ ਦੇ ਜੋ ਇਸ ਕਾਬਲ ਹੈ। ਤੇ ਜੋ ਹੈ ਹੀ ਜਾਇਲ ਹੈ, ਤੁਹਾਨੂੰ ਪੜ੍ਹੇ ਸਾਡੇ ਹਾਰ ਤੋਂ ਉਹਨੇ ਕੀ ਕਰਨਾ, ਕੁਝ ਵੀ ਨਹੀਂ ਕਰ ਸਕਦਾ। ਬੜੀ ਸਵਾਲ ਹੈ ਕਿ ਭੈਣਾਂ ਭਰਾ ਰਿਸ਼ਤੇਦਾਰ ਤੇ ਹਰ ਬੰਦੇ ਨੂੰ ਚੰਗੇ ਲੱਗਦੇ ਨੇ ਕਿ ਉਹਨਾਂ ਨਾਲ ਰਿਸ਼ਤਾ ਬਣਿਆ ਰਵੇ, ਔਰ ਰਿਸ਼ਤਾ ਬਣਨੇ ਦਾ ਇੱਕ ਜ਼ਰੀਆ ਹੁੰਦਾ ਕਿ ਉਹ ਉਸ ਘਰ ਦੇ ਵਿੱਚ ਆਪਣੀ ਬੱਚੇ ਦੀ ਸ਼ਾਦੀ ਕਰ ਦੇ, ਰਿਸ਼ਤੇਦਾਰੀ ਦੂਰੀ ਪੱਕੀ ਹੋ ਜਾਂਦੀ। ਮਗਰ ਜੇ ਕੁਝ ਕਰਨਾ ਵੀ ਚਾਹੇ ਤਾਂ ਉਹਨਾਂ ਨੂੰ ਪਹਿਲੇ ਕੀ ਕਰਨਾ ਚਾਹੀਦਾ ਹੈ? ਆਪਣੇ ਬੱਚਿਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਦਬਕਤ ਹੁੰਦੇ। ਉਹਦੇ ਵਿੱਚ ਦੋ ਚੀਜ਼ਾਂ ਨੇ, ਇੱਕ ਤੇ ਫੇਵਰੇਟਿਜ਼ਮ ਨਹੀਂ ਹੋਣਾ ਚਾਹੀਦਾ ਕਿ ਅਗਰ 5-6 ਭੈਣਾਂ ਭਾਈ ਨੇ ਤੇ ਉਹਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਭੈਣ ਜਾਂ ਭਰਾ ਤੁਹਾਨੂੰ ਚੰਗਾ ਲੱਗਦਾ ਤੇ ਉਹਦਾ ਬੱਚਾ ਅਨਪੜ੍ਹ ਹੈ, ਬਜਾਏ ਦੇ ਕਿ ਤੁਸੀਂ ਉਹਦੇ ਨਾਲ ਰਿਸ਼ਤਾ ਕਰੋ। ਤੁਸੀਂ ਦੂਜੇ ਵੀ ਤਾਂ ਤੁਹਾਡੇ ਹੀ ਭੈਣਾਂ ਭਰਾ ਨੇ ਨਾ, ਉਹਨਾਂ ਦੇ ਅਗਰ ਕੋਈ ਬੱਚਾ ਜਾਂ ਬੱਚੀ ਪੜ੍ਹਿਆ ਤਾਂ ਤੁਸੀਂ ਉਹਨਾਂ ਨਾਲ ਕਰ ਲਓ। ਉਹ ਇਸ ਕਾਬਲ ਤਾਂ ਹੈ ਨਾ ਕਿ ਉਹ ਪੜ੍ਹਿਆ ਲਿਖਿਆ, ਉਹਨੂੰ ਕੁਝ ਸ਼ਊਰ ਹੈ, ਤਾਂ ਤੁਸੀਂ ਉਹਦੇ ਨਾਲ ਰਿਸ਼ਤਾ ਕਰ ਲਓ। ਅਸੀਂ ਕੀ ਕਰਨਾ, ਅਸੀਂ ਕਹਿੰਦੇ ਨਹੀਂ ਇਹ ਭੈਣ ਮੇਰੀ ਜਿਹੜਾ ਨਾ ਇਹ ਬਹੁਤ ਅੱਛੀ ਹੈ, ਮੈਂ ਇਹਦੇ ਨਾਲ ਮੇਰੀ ਵੱਲ ਗੱਲ ਹੈ, ਮੈਂ ਇਹਨੂੰ ਹੀ ਰਿਸ਼ਤਾ ਦੇਣਾ ਹੀ, ਇਹਦੇ ਕੋਲ ਵੀ ਲੈਣਾ। ਇਹ ਨਹੀਂ ਹੋਣਾ ਚਾਹੀਦਾ। ਤੁਹਾਨੂੰ ਇਹ ਵੇਖਣਾ ਚਾਹੀਦਾ ਕਿ ਦੂਜਾ ਭੈਣ ਜਾਂ ਭਰਾ ਹੈ ਤਾਂ ਤੁਹਾਡਾ ਹੀ ਹੈ ਨਾ। ਅਗਰ ਉਹਦਾ ਬੱਚਾ ਜਾਂ ਬੱਚੀ ਪੜ੍ਹਿਆ, ਉਹਨਾਂ 'ਚ ਸ਼ਊਰ ਹੈ, ਤੇ ਉਹਦੇ ਨਾਲ ਰਿਸ਼ਤਾ ਕਰੋ। ਦੂਸਰੇ ਨੰਬਰ ਤੇ ਜਦੋਂ ਤੁਸੀਂ ਰਿਸ਼ਤਾ ਕਰਨਾ, ਹੁਣ ਜ਼ਾਹਿਰ ਹੈ ਤੁਸੀਂ ਇੱਥੋਂ ਬੱਚੀ ਨੂੰ ਜਾਂ ਬੱਚੇ ਨੂੰ ਲੈ ਕੇ ਜਾਂਦੇ ਹੋ, ਸ਼ਾਦੀ ਕਰਦੇ ਹੋ, ਤੇ ਉਹ ਪਹਿਲੇ ਦਿਹਾੜੀ ਤੇ ਵੀਜ਼ਾ ਨਹੀਂ ਲੱਗ ਜਾਂਦਾ, ਕਮ ਅਜ਼ ਕਮ 6 ਮਹੀਨੇ, ਸਾਲ, 2 ਸਾਲ ਲੱਗ ਜਾਂਦੇ ਨੇ। ਤੁਸੀਂ ਉਹਨੂੰ ਸ਼ਾਦੀ ਤੋਂ ਪਹਿਲੇ ਹੀ ਉਹਦਾ ਟੈਸਟ ਲਿਆ ਜਾ ਸਕਦਾ, ਉਹਨੂੰ ਕਿਸੇ ਐਸੇ ਹੁਨਰ 'ਚ ਪਾਓ ਜਿਹਦਾ ਤੁਹਾਨੂੰ ਪਤਾ ਕਿ ਇੱਥੇ ਆ ਕੇ ਕਾਮਯਾਬ ਹੋ ਸਕਦਾ, ਉਹ ਚੀਜ਼ ਸਿੱਖੇ। ਕੋਈ ਵੀ ਕੰਮ ਜਿਹੜਾ ਇੱਥੇ ਚੱਲ ਸਕਦਾ, ਜਿਹੜਾ ਤੁਸੀਂ ਸਮਝਦੇ ਹੋ ਕਿ ਇਹ ਹੁਨਰ ਜਿਹੜਾ ਹੈ ਕਾਮਯਾਬ ਹੈ ਅਮਰੀਕਾ ਦੇ ਵਿੱਚ, ਉਹਨੂੰ ਕਹੋ ਮੇਰਾ ਪੁੱਤਰ ਉਹ ਜਾ ਕੇ ਸਿੱਖ ਲੈ। ਜੇ ਤੂੰ ਸਿੱਖਦਾ ਇਹਦਾ ਮਤਲਬ ਹੈ ਕਿ ਉਹ ਵੀ ਇੰਟਰਸਟਡ ਹੈ। AI ਦਾ ਦੌਰ ਹੈ। ਤੁਸੀਂ ਅਗਰ ਨਹੀਂ ਪੜ੍ਹਿਆ ਤੇ ਮੈਂ ਗੱਲ ਕਰ ਰਿਹਾ ਅਨਪੜ੍ਹ ਬੰਦੇ ਦੀ,
ਕਿ ਅਗਰ ਉਹ ਨਹੀਂ ਪੜ੍ਹਿਆ, ਇਤਨਾ 10-12 ਪੜ੍ਹਿਆ, ਉਹਨੂੰ ਜਾ ਕੇ ਆਖੋ ਕੋ ਹੁਨਰ ਸਿੱਖ ਲੈ। ਦੂਜੇ ਨੰਬਰ ਤੇ ਉਹਨੂੰ ਆਖੋ ਜਾ ਕੇ ਇੰਗਲਿਸ਼ ਸਿੱਖ। ਜਦੋਂ ਇਹ ਚੀਜ਼ਾਂ ਸਿੱਖੇਗਾ ਤੇ ਫਿਰ ਵੀ ਕੁਝ ਬਿਹਤਰੀ ਹੋ ਸਕਦੀ ਹੈ। ਇਹ ਨਹੀਂ ਕਿ ਤੁਸੀਂ ਰਿਸ਼ਤਾ ਦੇ ਛੜਿਆ ਤੇ ਆਖਿਆ ਉਹ ਨਹੀਂ, ਉੱਥੇ ਜਾ ਕੇ ਤੇ ਆਪੇ ਕੰਮ ਲੱਭ ਜਾਏਗਾ, ਖੈਰ ਹੀ ਹੈ। ਉਹ ਚੀਜ਼ ਗਲਤ ਹੈ। ਹੁਣ ਉਹ ਦੌਰ ਨਹੀਂ ਰਿਹਾ ਜਿਹੜਾ ਅੱਜ ਤੋਂ 10-15 ਸਾਲ 20 ਸਾਲ ਪਹਿਲਿਆ। ਹੁਣ ਤਾਂ ਸਾਰਾ ਜਿਹੜਾ ਉਹ ਬੱਚਾ ਪੈਦਾ ਹੁੰਦਾ ਤੇ ਉਹਨੂੰ ਪਤਾ ਹੁੰਦਾ ਮੈਂ ਗੇਮ ਕਿੱਕਣ ਖੇਡਣੀ ਆਈਫੋਨ ਦੇ। ਲੇਕਿਨ ਜਿਹੜੇ 20 ਸਾਲ ਦੇ ਨੇ, 25 ਸਾਲ ਦੇ ਨੇ, ਉਹਨਾਂ ਨੂੰ ਇਹ ਚੀਜ਼ਾਂ ਬਚਪਨ ਤੋਂ ਨਹੀਂ ਲੱਭੀਆਂ, ਉਹਨਾਂ ਨੇ ਹੁਣ ਸਿੱਖੀਆਂ ਨੇ। ਹੁਣ ਟੈਕਨੋਲੋਜੀ ਦਾ ਦੌਰ ਹੈ। ਹੁਣ ਉਹਨੂੰ ਉੱਥੋਂ ਇਹ ਚੀਜ਼ਾਂ ਸਿੱਖ ਕੇ ਆਉਣੀਆਂ ਚਾਹੀਦੀਆਂ ਨੇ। ਅੱਗੇ ਸਾਡੇ ਬੰਦੇ ਆਮਦੇ ਤੇ ਆਮਦਿਆਂ ਇੱਕੋ ਹੀ ਹੁਨਰ ਆ ਸਾਡੇ ਬੰਦਿਆਂ ਕੋਲ, ਜਿਹਦੀ ਵਜ੍ਹਾ ਤੋਂ ਸਾਡੀ ਨਾਕਾਮੀ ਹੋ ਗਈ ਕਿ ਟੈਕਸੀ ਚਲਾ ਲਏਗਾ, ਗੈਸ ਸਟੇਸ਼ਨ ਤੇ ਕੰਮ ਕਰ ਲਏਗਾ। ਹੁਣ ਨਾ ਟੈਕਸੀ ਰਹੀ ਹੈ ਤੇ ਨਾ ਗੈਸ ਸਟੇਸ਼ਨ ਰਿਹਾ। ਹੁਣ ਉੱਥੋਂ ਜਿਹੜੇ ਬੰਦੇ ਨੇ ਹੁਨਰ ਲੈ ਕੇ ਆਉਣਾ ਉਹਨੇ ਕਾਮਯਾਬ ਹੋਣਾ। ਜਿਹਨੂੰ ਇੰਗਲਿਸ਼ ਆਉਂਦੀ ਉਹਨੇ ਕਾਮਯਾਬ ਹੋਣਾ। ਇਹ ਦੋ ਚੀਜ਼ਾਂ ਤੇ ਗੌਰ ਕਰਨ, ਉਹਨੂੰ ਪਹਿਲਾਂ ਹੀ ਇਸ ਪਾਸੇ ਲਾਉਣ ਕਿ ਇਹ ਕੰਮ ਕਰੇ, ਤਾਂ ਕਿ ਇੱਥੇ ਆ ਕੇ ਉਹਨੂੰ ਪ੍ਰੋਬਲਮ ਨਾ ਆਵੇ, ਉਹ ਮਸਲਾ ਮਸਾਇਲ ਨਾ ਬਣਾ। ਮਸਲਾ ਮਸਾਇਲ ਜਿੱਥੇ ਵੀ ਬਣਦਾ ਉਹ ਉੱਥੇ ਵਿੱਚ ਡਾਲਰ ਇਨਵੋਲਵ ਹੁੰਦਾ। ਜੇ ਤੁਸੀਂ ਡਾਲਰ ਅੱਛੇ ਕਮਾ ਰਹੇ ਹੋ ਤਾਂ ਕੋਈ ਮਸਲਾ ਮਸਾਇਲ ਨਹੀਂ। ਉਹ ਜਿਹੜੀਆਂ ਚੀਜ਼ਾਂ ਨੇ ਉਹ ਉਹਨਾਂ ਨੂੰ ਦੱਸਣੀਆਂ ਚਾਹੀਦੀਆਂ ਨੇ ਤਾਂ ਕਿ ਇੱਥੇ ਆ ਕੇ ਮਸਲਾ ਨਾ ਬਣੇ। ਦੂਜੇ ਨੰਬਰ ਤੇ ਜਿਹੜੇ ਵੀ ਇੱਥੇ ਆਉਂਦੇ ਨੇ, ਇੱਕ ਮਿਸਾਲ ਹੈ ਕਿ ਕੋਈ ਬੰਦਾ ਆ ਗਿਆ ਬੱਚੀ ਨਾਲ ਸ਼ਾਦੀ ਕਰਕੇ, ਅੱਗੂ ਜਿਹੜੀ ਉਹ ਬੱਚੀ ਹੈ ਨਾ ਉਹਨੂੰ ਖਾਵਨ ਨਾਲ ਕੋਆਪਰੇਟ ਕਰਨਾ ਚਾਹੀਦਾ। ਉਹ ਉਹਨੂੰ ਸਮਝਾ ਸਕਦੀ ਹੈ। ਕਿਸ ਤਰ੍ਹਾਂ ਕਿ ਉਹ ਆਪਣੇ ਜ਼ਿਹਨ ਨਾਲ ਦੱਸੇ ਉਹਨੂੰ, ਨਾ ਕਿ ਭੈਣਾਂ ਭਰਾਵਾਂ ਦੀਆਂ ਸੁਣ ਕੇ, ਦੂਜਿਆਂ ਦੀਆਂ ਸੁਣ ਕੇ ਤੇ ਉਹ ਆਪਣੇ ਖਾਵਨ ਤੇ ਪ੍ਰੈਸ਼ਰ ਪਾਏ। ਅਸੀਂ ਐਸੀ ਕੌਮ ਆ ਕਿ ਅਸੀਂ ਪ੍ਰੈਸ਼ਰ ਨਹੀਂ ਬਰਦਾਸ਼ਤ ਕਰਦੇ। ਪਿਆਰ ਨਾਲ ਭਾਵੇਂ ਜਾਨ ਕੱਢ ਲਓ, ਲੇਕਿਨ ਜਦੋਂ ਔਰਤ ਕੋਈ ਗੱਲ ਉੱਚੀ ਆਵਾਜ਼ 'ਚ ਕਰੇ ਦੀ ਤੇ ਉਹ ਬਰਦਾਸ਼ਤ ਨਹੀਂ ਹੋਣੀ, ਭਾਵੇਂ ਤੁਹਾਡੇ ਕੋਲ ਕੋਈ ਆਏ ਤੇ ਭਾਵੇਂ ਨਹੀਂ। ਤੁਹਾਨੂੰ ਗ੍ਰੀਨ ਕਾਰਡ ਲੱਭਦਾ ਤੇ ਲੱਭੇ, ਨਹੀਂ ਲੱਭਦਾ ਤੇ ਖਸਮਾਂ ਨੂੰ ਖਾਏ। ਲੇਕਿਨ ਔਰਤ ਦੀ ਗੱਲ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਖਾਸ ਕਰਕੇ ਜਦੋਂ ਕਿਹਨੂੰ ਉਹਨੂੰ ਫੀਡ ਕੀਤਾ ਜਾਏ। ਇੱਥੇ ਬੜੀਆਂ ਬੀਬੀਆਂ ਨੇ ਜਿਹੜੀਆਂ ਦੂਜੀਆਂ ਦੇ ਕੰਨ ਭਰਦੀਆਂ ਨੇ। ਉਹਦੇ ਵਿੱਚ ਭੈਣਾਂ ਵੀ ਹੋ ਸਕਦੀਆਂ ਨੇ, ਸਹੇਲੀਆਂ ਵੀ ਹੋ ਸਕਦੀਆਂ ਨੇ। ਹਰ ਬੰਦੇ ਨੂੰ ਅੱਲਾਹ ਪਾਕ ਨੇ ਇੱਕ ਜੈਸਾ ਨਹੀਂ ਬਣਾਇਆ। ਹੁੰਦੇ ਨੇ ਜਿਹੜੇ ਆਪਣੀ ਬੇਟੀ ਦੇ ਘਰ, ਹਰ ਬੰਦੇ ਨੂੰ ਅੱਲਾਹ ਤਾਲਾ ਨੇ ਇੱਕ ਜੈਸਾ ਨਹੀਂ ਬਣਾਇਆ। ਕਿਸੇ ਦੇ ਨਸੀਬ 'ਚ ਅੱਲਾਹ ਪਾਕ ਨੇ ਮਹਲ ਲਿਖਿਆ ਤੇ ਕਿਸੇ ਦੇ ਨਸੀਬ 'ਚ ਝੁੱਗੀ ਲਿਖੀ ਹੈ। ਦੇਣਾ ਅੱਲਾਹ ਪਾਕ ਨੇ। ਜੋ ਤੁਹਾਡੇ ਨਸੀਬ ਦਾ ਉਹ ਤੁਹਾਨੂੰ ਲੱਭਣਾ ਹੀ ਲੱਭਣਾ। ਤੁਸੀਂ ਲੋਕਾਂ ਦੀਆਂ ਗੱਲਾਂ ਸੁਣ ਕੇ ਤੇ ਆਪਣਾ ਘਰ ਖਰਾਬ ਨਾ ਕਰੋ। ਖਾਵੰਦ ਨਾਲ ਕੋਆਪਰੇਟ ਕਰੋ, ਉਹਨੂੰ ਸਮਝਾਓ ਤਾਂ ਕਿ ਉਹ ਇਸ ਸਿਸਟਮ 'ਚ ਆਵੇ, ਨਾ ਕਿ ਉਹ ਬਾਗੀ ਹੋਵੇ। ਜਦੋਂ ਬਾਗੀ ਹੋਵੇਗਾ ਤਾਂ ਉਹਨੂੰ ਵੀ ਜਿਹੜੇ ਅੱਗੇ ਬਾਗੀ ਨੇ ਉਂਝ ਦੇ ਲੱਭ ਜਾਣ ਦੇ, ਉਹ ਬਿਲਕੁਲ ਹੀ ਜਾਂਦਾ ਰਹੇਗਾ। ਕਿਉਂਕਿ ਜਿਹਨੂੰ ਵੀ ਚੰਗੀ ਗੱਲ ਕਰੋ ਉਹ ਦੁਬਾਰਾ ਫੋਨ ਨਹੀਂ ਕਰਦਾ ਚੰਗੀ ਗੱਲ ਸੁਣਨ ਵਾਸਤੇ। ਜਿਹੜਾ ਉਹਦੇ ਨਾਲ ਦਾ ਉਹਨੂੰ ਲੱਭਣਾ ਉਹਦੀ ਉਹਨੇ ਸੁਣਨੀ ਹੈ। ਉਹਨੇ ਫਿਰ ਅੱਗੋਂ ਆਪਣੀਆਂ ਵੀ ਦੱਸਣੀਆਂ ਨੇ ਤੇ ਆਪਣੀਆਂ ਵੀ ਸਾਰੀਆਂ ਕਰਨੀਆਂ ਨੇ ਤੇ ਇਹਦੀਆਂ ਵੀ ਸੁਣਨੀਆਂ ਨੇ। ਜਦੋਂ ਉਹ ਸੁਣੇਗਾ ਤੇ ਫਿਰ ਕੰਮ ਖਰਾਬ ਹੋਵੇਗਾ। ਇਹ ਨਹੀਂ ਹੋਣਾ ਚਾਹੀਦਾ। ਜੀ ਟਾਈਮ ਥੋੜਾ ਜ਼ਿਆਦਾ ਹੋ ਗਿਆ ਜੀ ਲੱਗਦਾ, ਤੇ ਉਹ ਕੰਕਲੂਡ ਕਰਾਂਗੇ ਤੇ ਕੋਈ ਕੰਕਲੂਜਨ ਦੇ ਵਿੱਚ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਜਿਹੜੇ ਬੱਚੇ ਬੱਚੀਆਂ ਜਿਹੜੇ ਜਿਨ੍ਹਾਂ ਦੀ ਸ਼ਾਦੀ ਨਹੀਂ ਹੋਈ ਹੈ? ਉਹਨਾਂ ਦਾ ਇਹ ਹੈ ਕਿ ਪਹਿਲਾਂ ਸੋਚ ਲਓ। ਮਾਂ-ਬਾਪ ਵੀ ਪਹਿਲਾਂ ਸੋਚ ਲੈ, ਸਾਰਾ ਵੇਖ ਤੱਕ ਲੈ, ਵੇਖੇ ਤੱਕ ਅੱਗੇ ਹੀ ਹੁੰਦੇ ਨੇ, ਪਤਾ ਸਾਰਾ ਕੁਝ ਹੁੰਦਾ। ਲੇਕਿਨ ਬੱਚਿਆਂ ਨਾਲ ਜੋ ਇਸਲਾਮ ਕਹਿੰਦਾ ਹੈ ਕਿ ਤੁਸੀਂ ਬੱਚਿਆਂ ਨੂੰ ਵੀ ਪੁੱਛੋ, ਉਹਨਾਂ ਦਾ ਵੀ ਮਸ਼ਵਰਾ ਲਓ। ਇਹ ਨਹੀਂ ਕਿ ਉਹਨਾਂ ਦੀ ਮਰਜ਼ੀ ਹੋਏ, ਉਹਨਾਂ ਦਾ ਮਸ਼ਵਰਾ ਜ਼ਰੂਰ ਲਓ। ਅਸੀਂ ਮਸ਼ਵਰਾ ਵੀ ਨਹੀਂ ਲੈਂਦੇ। ਇਸਲਾਮ ਤੇ ਚੱਲੋਗੇ ਤਾਂ ਕੋਈ ਮਸਲਾ ਨਹੀਂ ਹੋਏਗਾ। ਤੇ ਮੇਰਾ ਖਿਆਲ ਹੈ ਕਾਫੀ ਹੋ ਗਈ ਅੱਜ ਦੀ, ਤੇ ਇਨਸ਼ਾਅੱਲਾ ਤੁਸੀਂ ਅਗਲੇ ਵਲਾਗ 'ਚ ਫਿਰ ਕੁਝ ਹੋਰ ਗੱਲਾਂ ਦੱਸਾਂਗੇ। ਥੈਂਕ ਯੂ ਵੈਰੀ ਮਚ। ਅੱਲਾ ਹਾਫਿਜ਼। ਤੇ ਇਨਸ਼ਾਅੱਲਾ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ, ਲਾਈਕ ਤੇ ਸਬਸਕ੍ਰਾਈਬ ਕਰੋ, ਸ਼ੇਅਰ ਵੀ ਕਰੋ।
अगले व्लॉग च मिलने हैं। अल्लाह हाफिज। मजीद अच्छे तबसरे और तज्जिये देखने के लिए सब्सक्राइब करें पंजाबी तबसरा चैनल और सुने हमारे भाई फखर अब्बास की बात।